ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ 12 ਜੁਲਾਈ ਦਿਨ ਹੈਗਾ ਆ ਵੀਰਵਾਰ ਦਾ, ਅਤੇ ਆਓ ਆਪਾਂ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਸ ਆ ਉਹਨਾਂ ਦਾ ਧੰਨਵਾਦ ਕਰਦੇ ਜਾਈਏ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡੀ ਸਹਾਇਤਾ ਕੀਤੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ, ਨੰਬਰ 408 272 2500। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਵਰਦੀ ਕਲੋਵੇਸ, ਇਸ਼ਾਨਜੀਤ ਸਿੰਘ ਗਲੋਟੀ ਯੂਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਬਹਾਦਰ ਸਿੰਘ ਗਿੱਲ ਫਾਊਲਰ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਸੁਰਿੰਦਰ ਸਿੰਘ ਚੌਹਾਨ ਬੇਕਰਸਫੀਲਡ, ਸਤਨਾਮ ਸਿੰਘ ਬੇਕਰਸਫੀਲਡ, ਸੁਖਚੈਨ ਸਿੰਘ ਬੇਕਰਸਫੀਲਡ, ਅਤੇ ਸ਼ਿਕਾਗੋ ਪੀਜ਼ਾ ਵਿਦ ਏ ਟਵਿਸਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦਾ ਵੈੱਜ ਨੋਨ ਵੈੱਜ ਇੰਡੀਅਨ ਸਟਾਈਲ ਪੀਜ਼ਾ ਜਿਹੜਾ ਉਹ ਤੁਸੀਂ ਆਰਡਰ ਕਰ ਸਕਦੇ ਹੋ। ਇਹਨਾਂ ਦੇ ਪੀਜ਼ੇ ਆਰਡਰ ਕਰਨ ਦੇ ਲਈ ਵੈਬਸਾਈਟ ਵਿਜ਼ਿਟ ਕਰੋ www.chicagopizzatwist.com, ਅਤੇ 10% ਡਿਸਕਾਊਂਟ ਲੈਣ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਬਲਤੇਜ ਪੰਨੂ ਜੀ ਸ਼ੁਰੂ ਕਰਦੇ ਹਾਂ। ਕਹਿੰਦੇ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਆ ਸਕਦਾ ਹੈ ਸੇਮ ਸੈਕਸ ਰਿਲੇਸ਼ਨ। ਜੀ ਜਿਹੜੀ ਸਮਲਿੰਗਤਾ ਹੈ, ਸੇਮ ਸੈਕਸ ਜਿਹੜਾ ਰਿਲੇਸ਼ਨ ਹੈ, ਸੁਪਰੀਮ ਕੋਰਟ ਦੇ ਵਿੱਚ 3 ਦਿਨ ਤੋਂ ਚੱਲ ਰਹੀ ਬਹਿਸ ਦੇ ਉੱਤੇ ਅਦਾਲਤੀ ਟਿੱਪਣੀਆਂ ਜੇ ਉਹਨਾਂ ਨੂੰ ਮੰਨਿਆ ਜਾਵੇ ਜਿਹੜਾ ਜੀ ਆਈਡੀਆ, ਤਾਂ ਇਹ ਕਿਹਾ ਜਾ ਸਕਦਾ ਹੈ ਕਿ ਜਿਹੜਾ ਜੀ ਇਹ ਸਮਲਿੰਗਤਾ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਆ ਸਕਦੀ ਹੈ। ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਆਪਣਾ ਫੈਸਲਾ ਪਬਲਿਕ ਓਪੀਨੀਅਨ ਤੇ ਨਹੀਂ ਬਲਕਿ ਕਾਨੂੰਨ ਦੀ ਵਿਧਾਨਿਕਤਾ ਦੇ ਉੱਤੇ ਕਰੂਗੀ। ਜੀ ਇੱਕ ਹੋਰ ਟਿੱਪਣੀ ਦੇ ਵਿੱਚ ਅਦਾਲਤ ਨੇ ਇਹ ਕਿਹਾ ਕਿ ਜਦੋਂ ਸਮਲਿੰਗੀ ਸੰਬੰਧ ਅਪਰਾਧ ਨਹੀਂ ਰਹਿਣਗੇ ਤਾਂ ਇਹਦੇ ਨਾਲ ਜੁੜਿਆ ਸਮਾਜਿਕ ਕਲੰਕ ਤੇ ਵਿਤਕਰਾ ਜਿਹੜਾ ਜੀ ਉਹ ਖਤਮ ਹੋਊਗਾ। ਹਾਲਾਂਕਿ ਅਦਾਲਤ ਨੇ ਕਿਹਾ ਕਿ ਧਾਰਾ 377 ਦੇ ਸਾਰੇ ਪਹਿਲੂਆਂ ਦੇ ਉੱਤੇ ਵਿਚਾਰ ਕਰੂਗੀ, ਔਰ ਇਹ ਧਾਰਾ ਗੈਰ ਕੁਦਰਤੀ ਜਿਨਸੀ ਸੰਬੰਧਾਂ ਨੂੰ ਸਜ਼ਾਯੋਗ ਜਿਹੜੀ ਜੀ ਉਹ ਐਲਾਨਦੀ ਹੈ। ਚੀਫ ਜਸਟਿਸ ਦੀ ਅਗਵਾਈ ਵਾਲਾ 5 ਜੱਜਾਂ ਦਾ ਸੰਵਿਧਾਨਕ ਬੈਂਚ ਜਿਹੜਾ ਜੋ ਅੱਜ ਕੱਲ੍ਹ ਧਾਰਾ 377 ਦੀ ਵਿਧਾਨਿਕਤਾ ਦੇ ਉੱਤੇ ਵਿਚਾਰ ਕਰ ਰਿਹਾ ਹੈ, ਪਟੀਸ਼ਨ ਕਰਤਾਵਾਂ ਨੇ 2 ਬਾਲਗਾਂ ਦੇ ਸਹਿਮਤੀ ਨਾਲ ਇਕਾਂਤ ਦੇ ਵਿੱਚ ਬਣਾਏ ਸਮਲਿੰਗੀ ਸੰਬੰਧਾਂ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕਰਨ ਦੀ ਜਿਹੜੀ ਹੈ ਜੀ ਉਹ ਮੰਗ ਕੀਤੀ ਹੈ। ਸਮਲਿੰਗੀ ਡਾਕਟਰੀ ਸਹਾਇਤਾ ਲੈਣ ਤੋਂ ਵੀ ਡਰਦੇ ਆ, ਇਹਦੇ ਨਾਲ ਜੁੜੇ ਕਲੰਕ ਕਰਕੇ ਲੋਕ ਜਿਹੜੇ ਉਹ ਹਮ ਜਿਨਸੀ ਹੋ ਜਾਂਦੇ ਆ ਔਰ ਇਹਨੂੰ ਗੈਰ ਕਾਨੂੰਨੀ ਮੰਨਦੇ ਆ। ਉਹਨਾਂ ਦਾ ਵਿਆਹ ਜਿਹੜਾ ਵਿਰੋਧੀ ਲਿੰਗ ਦੇ ਵਿਅਕਤੀ ਨਾਲ ਜਿਹੜਾ ਉਹ ਕਰ ਦਿੱਤਾ ਜਾਂਦਾ। ਇਹ ਜਿਹੜਾ ਜੀ ਪਟੀਸ਼ਨ ਕਰਤਾ ਜਿਹੜੇ ਆ ਜੀ ਉਹਨਾਂ ਦੇ ਵੱਲੋਂ ਇਹ ਮੁੱਦੇ ਜਿਹੜੇ ਉਠਾਏ ਗਏ ਆ। ਵਕੀਲ ਜਿਹੜਾ CU ਸਿੰਘ ਨੇ ਉਹਨੇ ਕਿਹਾ ਕਿ 150 ਸਾਲ ਤੋਂ ਵਿਤਕਰਾ ਜਿਹੜਾ ਜੀ ਉਹ ਹੋ ਰਿਹਾ ਤੇ ਇਸ ਵਿਤਕਰੇ ਨੂੰ ਖਤਮ ਜਿਹੜਾ ਉਹ ਕੀਤਾ ਜਾਣਾ ਚਾਹੀਦਾ। ਜੇ ਆਪਾਂ ਵਿਸ਼ਵ ਦੀ ਗੱਲ ਕਰੀਏ ਤਾਂ ਵਿਸ਼ਵ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਵਿੱਚ ਕੁਝ ਥਾਵਾਂ ਦੇ ਉੱਤੇ, ਜਿਵੇਂ ਕੈਨੇਡਾ ਹੈ, ਉੱਥੇ ਜਿਹੜੇ ਸਮਲਿੰਗੀ ਵਿਆਹ ਨੇ ਉਹਨਾਂ ਨੂੰ ਜਿਹੜੀ ਜੀ ਉਹ ਮਿਲੀ ਹੋਈ ਆ ਪਰਮਿਸ਼ਨ। ਸੋ ਇਹਦੇ ਉੱਤੇ ਕਈ ਜਿਹੜੀਆਂ ਜੀ ਉਹ ਰਾਵਾਂ ਤੁਸੀਂ ਕਹਿ ਸਕਦੇ ਹੋ ਕਿ ਡਿਫਰੈਂਟ ਹੈਗੀਆਂ ਨੇ। ਕੁਛ ਲੋਕ ਇਹਨੂੰ ਬਹੁਤ ਗਲਤ ਜਿਹੜਾ ਜੀ ਉਹ ਮੰਨਦੇ ਆ, ਪਰ ਨਾਲ ਦੀ ਨਾਲ ਜਿਹੜੇ ਇਹ ਸਮਲਿੰਗੀ ਹੈ ਨੇ ਜੀ ਉਹ ਆਪਣੀ ਚਾਲੇ ਤੁਸੀਂ ਕਹਿ ਲਓ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਾਨੂੰਨੀ ਲੜਾਈ ਲੜੀ ਜਾ ਰਹੇ ਨੇ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਜਗੀਰ ਕੌਰ ਹੋਣਾ ਨੇ ਹੈਲਮਟ ਦੇ ਮਾਮਲੇ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸਿਆਸਤ ਭਖਾਈ ਆ। ਬਿਲਕੁਲ ਜੀ, ਐਕਚੁਅਲੀ ਚੰਡੀਗੜ੍ਹ ਦੀ ਜਿਹੜੀ ਪੁਲਿਸ ਹੈ ਉਹਨੇ ਪਿਛਲੇ ਦਿਨਾਂ ਦੇ ਵਿੱਚ ਇਹ ਕੰਪਲਸਰੀ ਕਰ ਦਿੱਤਾ ਕਿ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਹੈਲਮਟ ਪਾਉਣਾ ਲਾਜ਼ਮੀ ਹੋਊਗਾ। ਔਰ ਇਹ ਕਿਹਾ ਵੀ ਚਾਹੇ ਉਹ ਪਿੱਛੇ ਬੈਠੀ ਔਰਤ ਹੈ 2 ਵੀਲਰ ਦੇ ਉੱਤੇ, ਚਾਹੇ ਉਹ ਚਲਾ ਰਹੀ ਹੈ, ਕਿਉਂਕਿ ਕੁਝ ਸਮਾਂ ਪਹਿਲਾਂ ਇਹਦੇ ਉੱਤੇ ਸਿਆਸਤ ਹੋਈ ਸੀ ਤੇ ਉਦੋਂ ਇਹ ਨਿਰਦੇਸ਼ ਆ ਗਏ ਸੀਗੇ ਕਿ ਔਰਤਾਂ ਨੂੰ ਹੈਲਮਟ ਦੀ ਜ਼ਰੂਰਤ ਨਹੀਂ। ਦੇਖਿਆ ਜਾਵੇ ਤਾਂ ਤਕਰੀਬਨ ਜਿਹੜੀਆਂ ਘਰੇਲੂ ਔਰਤਾਂ ਨੇ, ਬਹੁਤ ਗਿਣਤੀ ਉਹਨਾਂ ਦੀ ਹੈ ਜੀ, ਉਹ ਬੱਚਿਆਂ ਨੂੰ ਛੱਡਣ ਤੇ ਲਿਆਉਣ ਸਕੂਲ ਦੇ ਵਾਸਤੇ 2 ਵੀਲਰ ਦਾ ਇਸਤੇਮਾਲ ਕਰਦੀਆਂ ਨੇ। ਔਰ ਇਹ ਰਿਐਲਿਟੀ ਹੈ ਕਿ ਉਹ ਹਾਦਸਿਆਂ ਦਾ ਬਹੁਤ ਵੱਡਾ ਜਿਹੜਾ ਜੀ ਉਹ ਸ਼ਿਕਾਰ ਹੁੰਦੀਆਂ ਨੇ। ਔਰ ਇਹਦੇ ਵਿੱਚ ਉਹ ਜਿਹੜੀਆਂ ਸਖਤ ਜਿਹੜੀਆਂ ਸੱਟਾਂ ਦਾ ਸ਼ਿਕਾਰ ਵੀ ਹੁੰਦੀਆਂ ਨੇ, ਜਾਨ ਤੋਂ ਹੱਥ ਵੀ ਧੋ ਪੈਂਦੀਆਂ ਨੇ। ਸੁਰੱਖਿਆ ਨੂੰ ਵੇਖਦਿਆਂ ਹੋਇਆਂ ਇਹ ਜਿਹੜਾ ਜੀ ਹੈਲਮਟ ਲਾਜ਼ਮੀ ਕਰਾਰ ਕੀਤਾ ਗਿਆ। ਪਰ ਇਹਦੇ ਵਿੱਚ ਜਿਹੜੀ ਚੀਜ਼ ਦੀ ਛੋਟ ਦਿੱਤੀ ਗਈ ਹੈ ਉਹ ਜਿਹੜਾ ਜੀ ਉਹ ਧਿਆਨ ਨਾਲ ਸੁਣਨ ਵਾਲੀ ਹੈ ਕਿ ਕੋਈ ਵੀ ਵਿਅਕਤੀ ਜਿਹੜਾ ਪੱਗ ਬੰਨ੍ਹਦਾ ਜਾਂ ਜਿਹੜੀ ਔਰਤ
ਜਿਹੜੀ ਜਿਹਨੇ ਅੰਮ੍ਰਿਤ ਛਕਿਆ ਹੋਇਆ ਉਹ ਕੇਸਕੀ ਬਣਦੀ ਹੈ, ਉਹਨਾਂ ਨੂੰ ਇਹਦੇ ਵਿੱਚ ਮੁਕੰਮਲ ਛੋਟ ਜਿਹੜੀ ਆ ਉਹ ਮਿਲੀ ਹੋਈ ਹੈ ਜੀ। ਉਹਨਾਂ ਦੇ ਵਾਸਤੇ ਹੈਲਮਟ ਪਾਉਣਾ ਲਾਜ਼ਮੀ ਨੀਗਾ। ਬੀਬੀ ਜਗੀਰ ਕੌਰ ਦਾ ਇਸ ਮਾਮਲੇ ਦੇ ਉੱਤੇ ਸਿਆਸਤ ਕਰਨਾ ਸਮਝ ਨਹੀਂ ਆ ਰਿਹਾ। ਜਗੀਰ ਕੌਰ ਹੋਰੀ ਇਹ ਕਹਿੰਦੇ ਆ ਕਿ ਜਿਹੜਾ ਜੀ ਸਾਰੀਆਂ ਔਰਤਾਂ ਜਿਹੜੀਆਂ ਨੇ, ਜਿਹੜੀਆਂ ਸਿੱਖ ਔਰਤਾਂ ਨੇ, ਉਹਨਾਂ ਨੂੰ ਹੈਲਮਟ ਤੋਂ ਛੋਟ ਜਿਹੜੀ ਆ ਉਹ ਮਿਲਣੀ ਚਾਹੀਦੀ ਆ। ਸਿੱਖ ਔਰਤਾਂ ਨੂੰ ਤਾਂ ਹੈਲਮਟ ਤੋਂ ਛੋਟ ਆ ਜੀ। ਉਹ ਜੇ ਕੇਸਕੀ ਕੋਈ ਬਣ ਰਹੀ ਆ, ਜਿਹੜੀ ਗੁਰਸਿੱਖ ਔਰਤ ਹੈ, ਉਹਨੂੰ ਹੈਲਮਟ ਲਾਜ਼ਮੀ ਨਹੀਂ ਕਰਾਰ ਦਿੱਤਾ ਗਿਆ। ਫਿਰ ਇਹਦੇ ਉੱਤੇ ਸਿਆਸਤ ਜਿਹੜੀ ਆ ਜੀ ਉਹ ਸਮਝ ਨਹੀਂ ਆਈ। ਇਹ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਜਿਹੜਾ ਜੀ ਉਹ ਸਿੱਧਮ ਸਿੱਧਾ ਮਾਮਲਾ ਹੈ। ਉਹ ਕਹਿੰਦੇ ਕਿ ਜਿਹੜੇ ਹੈਲਮਟ ਹੈ ਉਹ ਇੱਕ ਟੋਪੀ ਹੈ ਲੋਹੇ ਦੀ, ਇਸ ਕਰਕੇ ਇਹਨੂੰ ਸਿੱਖ ਬੀਬੀਆਂ ਜਿਹੜੀਆਂ ਦੀ ਉਹ ਨਹੀਂ ਪਾ ਸਕਦੀਆਂ। ਗੱਲ ਲੋਹ ਟੋਪੀ ਦੀ ਜਾਂ ਟੋਪੀ ਦੀ ਨਹੀਂ। ਜੇ ਕੋਈ ਬੀਬੀ ਜਿਹੜੀ ਉਹ ਨਹੀਂ ਪਾਉਣਾ ਚਾਹੁੰਦੀ, ਉਹ ਅੰਮ੍ਰਿਤ ਛਕ ਕੇ ਜਾਂ ਉਂਝ ਦੇ ਕੇਸ ਕੀ ਉਹ ਬਣਦੀ ਹੈ, ਤੇ ਫਿਰ ਉਹਦੇ ਨਾਲ ਜਿਹੜਾ ਦੀ ਉਹਨੂੰ ਹੈਲਮਟ ਤੋਂ ਛੋਟ ਮਿਲ ਸਕਦੀ ਹੈ। ਜਾਂ ਉਹਨੂੰ ਜੇ ਕੋਈ ਰੋਕਦਾ ਕੱਲ ਨੂੰ, ਫਿਰ ਤਾਂ ਸਿਆਸਤ ਇਹਦੇ ਉੱਤੇ ਹੋ ਸਕਦੀ ਆ। ਇਹ ਸਮਝ ਨਹੀਂ ਰਹੀ ਕਿ ਇਹ ਪੰਥਕ ਮੁੱਦਾ ਬਣਾ ਕੇ ਇਹਨੂੰ ਜਿਹੜਾ ਜੀ ਇੱਕ ਸੁਰੱਖਿਆ ਵਾਲਾ ਜਿਹੜਾ ਮੁੱਦਾ ਉਹਨੂੰ ਪੰਥਕ ਮੁੱਦਾ ਬਣਾ ਕੇ ਕਿਉਂ ਪੇਸ਼ ਕੀਤਾ ਜਾ ਰਿਹਾ ਜੀ। ਉਹ ਸਭ ਨੂੰ ਹੀ ਪਤਾ ਕਿਉਂ ਕੀਤਾ ਜਾ ਰਿਹਾ। ਕੱਲ ਤਾਂ ਨਹੀਂ ਬੋਲੇ ਜਦੋਂ ਮੋਦੀ ਦੇ ਹੋਣਾ ਦੇ ਸਿਰ ਉੱਤੇ ਟੋਪੀ ਵਾਂਗ ਪੱਗ ਜਿਹੜੀ ਉਹ ਰੱਖ ਦਿੱਤੀ ਗਈ ਸੀ, ਉਦੋਂ ਬੜੀ ਸ਼ਾਂਤੀ ਜਿਹੜੀ ਇਹਨਾਂ ਬਣਾਈ ਰੱਖੀ ਸੀ। ਅਗਲੀ ਜਿਹੜੀ ਆਪਾਂ ਗੱਲ ਕਰੀਏ ਕਿ ਜਿਹੜੇ ਕਿਹਾ ਜਾ ਰਿਹਾ ਵੀ ਕਹਿੰਦੇ ਮਹਿਲਾ ਮੁਲਾਜ਼ਮਾਂ ਦਾ ਡੋਪ ਟੈਸਟ ਨਹੀਂ ਕਰਾਊਗੀ ਸਰਕਾਰ। ਐਕਚੁਅਲੀ ਦੇਖਿਆ ਜਾਵੇ ਤਾਂ ਇਹ ਇਸ਼ੂ ਜਿਹੜਾ ਜੀ ਇਹ ਕਾਫੀ ਪੰਜਾਬ ਦੇ ਵਿੱਚ ਮਗਿਆ ਹੋਇਆ ਕਿ ਡੋਪ ਟੈਸਟ ਵਾਲਾ ਜਿਹੜਾ ਜੀ ਉਹ ਰੌਲਾ ਪਾ ਕੇ ਜਿਹੜੀ ਸਰਕਾਰ ਹੈ ਉਹਨੇ ਧਿਆਨ ਡਾਈਵਰਟ ਕਰਨ ਦੀ ਜਿਹੜੀ ਹੈ ਜੀ ਉਹ ਕੋਸ਼ਿਸ਼ ਕੀਤੀ ਹੈ। ਤੇ ਸਿਆਸਤਦਾਨ ਇਹਦੇ ਵਿੱਚ ਜਿਹੜੇ ਜੀ ਸਾਰੇ ਹੀ ਤਕਰੀਬਨ ਕੁੱਦੇ ਵੀ ਰਹੇ ਆ ਪਿਛਲੇ ਦਿਨਾਂ ਤੋਂ। ਕੋਈ ਪਰਚੀਆਂ ਕਿਤੋਂ ਚੁੱਕੀ ਫਿਰਦਾ। ਆਹ ਮਾੜਾ ਜਿਹਾ ਹੁਣ ਤੇ ਕੀ ਆ ਜੀ, ਜਦੋਂ ਇੱਕ MLA ਜਿਹੜਾ ਸੀਗਾ ਉਹਦਾ ਡੋਪ ਟੈਸਟ ਜਿਹੜਾ ਜੀ ਉਹ ਪੋਜ਼ਿਟਿਵ ਆ ਗਿਆ, ਹੁਣ ਉਹ ਕਹਿੰਦਾ ਫਿਰਦਾ ਮੈਂ ਤਾਂ ਨੀਂਦ ਦੀ ਗੋਲੀ ਲਈ ਸੀ। ਉਦੋਂ ਦੇ ਥੋੜਾ ਜਿਹਾ ਟਿਕਟਕਾ ਹੋਇਆ ਵੀ ਕਿਤੇ ਹੋਰ ਦਾ ਨਾ ਜਿਹੜਾ ਜੀ ਉਹ ਆ ਜਾਵੇ। ਨਹੀਂ ਤਾਂ ਇਹ ਦੌੜ ਲੱਗੀ ਹੋਈ ਸੀਗੀ ਸਰਕਾਰੀ ਹਸਪਤਾਲਾਂ ਵੱਲ ਨੂੰ, ਔਰ ਜਿਹੜੇ ਆਮ ਬੰਦੇ ਨੂੰ 2000 ਦੇਣਾ ਪੈਂਦਾ, 1000 ਰੁਪਇਆ ਜਿਹੜਾ ਜੀ ਉਹ ਦੇ ਰਹੇ ਸੀ। ਚਪੇਰਿਓਂ ਰਗੜਾ ਜਿਹੜਾ ਜੀ ਉਹ ਲਾ ਰਹੇ ਸੀ। ਨਾ ਇਹਨਾਂ ਦਾ ਕਿਸੇ ਨੇ ਡੋਪ ਟੈਸਟ ਜਿਹੜਾ ਜੀ ਉਹ ਮੰਗਿਆ, ਨਾ ਜਿਹੜਾ ਜੀ ਉਹ ਚਾਹੀਦਾ। ਸਰਕਾਰ ਨੇ ਮੁਲਾਜ਼ਮਾਂ ਦਾ ਵੀ ਜਿਹੜਾ ਜੀ ਉਹ ਲਾਜ਼ਮੀ ਕਰ ਦਿੱਤਾ ਸੀਗਾ ਜੀ ਜਦੋਂ ਭਰਤੀ ਹੁੰਦੀ ਹੈ। ਚਲੋ ਇਹ ਫਿਰ ਵੀ ਜਿਹੜਾ ਕੁਛ ਹੱਦ ਤੱਕ ਠੀਕ ਮੰਨਿਆ ਜਾ ਸਕਦਾ ਜਦੋਂ ਭਰਤੀ ਹੁੰਦੀ ਹੈ ਤੇ ਜਦੋਂ ਇਹਨਾਂ ਦੀ ਤਰੱਕੀ ਜਿਹੜੀ ਹੈ ਜੀ ਉਹ ਹੁੰਦੀ ਹੈ। ਹੁਣ ਡੋਪ ਟੈਸਟ ਨੂੰ ਲੈ ਕੇ ਸਰਕਾਰੀ ਮੁਲਾਜ਼ਮਾਂ ਦਾ ਦਬਾਅ ਜਦੋਂ ਪੈਣਾ ਸ਼ੁਰੂ ਹੋ ਗਿਆ ਤਾਂ ਪੰਜਾਬ ਸਰਕਾਰ ਜਿਹੜੀ ਹੈ ਜੀ ਉਹ ਕੁਛ ਫਲੈਕਸੀਬਲ ਹੋਣ ਲੱਗੀ। ਹੁਣ ਉਹਨੇ ਛੋਟ ਜਿਹੜੀ ਹੈ ਜੀ ਉਹ ਦੇਣੀ ਸ਼ੁਰੂ ਕਰਤੀ ਹੈ। ਮੁੱਖ ਮੰਤਰੀ ਹੋਰਾਂ ਨੇ ਇੱਕ ਹੁਕਮ ਜਿਹੜਾ ਜੀ ਜਾਰੀ ਕੀਤਾ, ਉਹਦੇ ਵਿੱਚ ਸਰਕਾਰੀ ਮੁਲਾਜ਼ਮਾਂ ਦਾ ਡੋਪ ਟੈਸਟ ਕਰਾਉਣ ਦਾ ਜਿਹੜਾ ਐਲਾਨ ਕੀਤਾ ਸੀਗਾ, ਉਹਦੇ ਵਿੱਚ ਸੋਧ ਕੀਤੀ ਗਈ ਹੈ। ਜਿਹੜੇ ਮਹਿਲਾ ਮੁਲਾਜ਼ਮ ਨੇ ਉਹਨਾਂ ਨੂੰ ਇਹਦੇ ਵਿੱਚੋਂ ਜਿਹੜਾ ਜੀ ਉਹ ਬਾਹਰ ਰੱਖਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜਿਹੜੇ ਪੁਰਸ਼ ਮੁਲਾਜ਼ਮ ਨੇ ਸਰਕਾਰ ਨੂੰ ਤਸਦੀਕ ਕਰਕੇ ਇਹ ਜਾਣਕਾਰੀ ਦੇਣਗੇ ਕਿ ਉਹ ਕਿਸੇ ਬਿਮਾਰੀ ਕਾਰਨ ਦਵਾਈ ਲੈ ਰਿਹਾ ਤਾਂ ਉਹਨੂੰ ਡੋਪ ਟੈਸਟ ਤੋਂ ਛੋਟ ਜਿਹੜੀ ਹੈ ਜੀ ਉਹ ਦਿੱਤੀ ਜਾਊਗੀ। ਮੁੱਖ ਮੰਤਰੀ ਦਫ਼ਤਰ ਦੇ ਉੱਚ ਪੱਧਰੀ ਸੂਤਰ ਜਿਹੜੇ ਆ ਜੀ ਉਹ ਦੱਸਦੇ ਆ ਕਿ ਡੋਪ ਟੈਸਟ ਦੇ ਪੋਜ਼ਿਟਿਵ ਪਾਏ ਜਾਣ ਵਾਲੇ ਰਿਕਾਰਡ ਉਹਦੀ ACR ਜਿਹੜੀ ਐਨੂਅਲ ਕੌਨਫੀਡੈਂਸ਼ੀਅਲ ਰਿਪੋਰਟ ਹੈ ਉਹਦੇ ਵਿੱਚ ਦਰਜ ਕੀਤਾ ਜਾਊਗਾ। ਔਰ ਚਰਚਾ ਜਿਹੜੀ ਹੈ ਜੀ ਉਹ ਚੱਲ ਰਹੀ ਸੀ ਕਿ ਟੈਸਟ ਦੇ ਵਿੱਚ ਪੋਜ਼ਿਟਿਵ ਪਾਏ ਜਾਣ ਤੇ ACR ਨੂੰ ਵੀ ਇਹਨੂੰ ਦਰਜ ਜਿਹੜਾ ਜੀ ਉਹ ਕੀਤਾ ਜਾਊਗਾ। ਪਰ CMO ਨੇ ਇਹਦੇ ਤੋਂ ਸਾਫ਼ ਨਾ ਕੀਤੀ ਸੀ। ਉਹ CMO ਕਹਿ ਰਹੇ ਸੀ, ਪਰ ਸਰਕਾਰ ਨੇ ਸਪਸ਼ਟ ਕੀਤਾ ਕਿ ਇਹ ਐਨੂਅਲ ਕੌਨਫੀਡੈਂਸ਼ੀਅਲ ਰਿਪੋਰਟ ਦੇ ਵਿੱਚ ਹੋਊਗਾ ਜੇ ਕਿਸੇ ਦਾ ਜਿਹੜਾ ਜੀ ਉਹ ਪੋਜ਼ਿਟਿਵ ਆਉਂਦਾ ਤਾਂ। ਇਹ ਵੀ ਤਕਰੀਬਨ ਤੈਅ ਹੋ ਗਿਆ ਇੱਥੋਂ ਜੀ ਕਿ ਡੋਪ ਟੈਸਟ ਕਦੋਂ ਤੇ ਕਿਸ ਤਰ੍ਹਾਂ ਹੋਣਗੇ। ਇਹਦਾ ਖਰੜਾ ਮੁੱਖ ਮੰਤਰੀ ਸਾਹਿਬ ਨੇ ਤਿਆਰ ਕਰਨਾ ਹੈ। ਡੋਪ ਟੈਸਟ ਨੂੰ ਲੈ ਕੇ ਸਰਕਾਰ ਦੇ ਫੈਸਲੇ ਕਰਕੇ ਮੁਲਾਜ਼ਮ ਵਰਗ ਜਿਹੜਾ ਜੀ ਉਹਨਾਂ ਦੇ ਵਿੱਚ ਵਾਹਵਾ ਰੋਸ ਹੈ। ਪਹਿਲਾਂ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਇਸ ਫੈਸਲੇ ਦੇ ਸਭ ਤੋਂ ਪਹਿਲਾਂ ਜਿਹੜਾ ਜੀ ਉਹ ਰੋਸ ਪ੍ਰਗਟ ਕੀਤਾ ਸੀਗਾ। ਔਰ ਜਿਹੜੇ ਇਹ ਵੀ ਕਿਹਾ ਜਾ ਰਿਹਾ ਕਿ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਦੇ ਵਿਧਾਇਕ ਵੀ ਇਹਦੇ ਹੱਕ ਦੇ ਵਿੱਚ ਨਹੀਂ ਸੀਗੇ। ਹੁਣ ਜਦੋਂ ਜਿਹੜਾ ਜੀ ਇਹ ਮਹਿਲਾ ਜਿਹੜੀਆਂ ਨੇ ਉਹਨਾਂ ਨੂੰ ਛੋਟ ਦੇ ਦਿੱਤੀ ਆ, ਦੇਖਣਾ ਇਹ ਹੋਊਗਾ ਕਿ ਜਿਹੜੇ ਮੁਲਾਜ਼ਮ ਪ੍ਰੈਸ਼ਰ ਪਾ ਰਹੇ ਸੀ ਸਰਕਾਰ ਦੇ ਉੱਤੇ ਉਹ ਥੋੜਾ ਟਿਕਦੇ ਆ ਜਾਂ ਜਿਹੜਾ ਜੀ ਉਹ ਜਾਰੀ ਰੱਖਦੇ। ਜੀ ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਸ਼ਸ਼ੀ ਥਰੂਰ ਦੇ ਬਿਆਨ ਨੇ ਸਿਆਸਤ ਨੂੰ ਚੰਗਾ ਗਰਮਾਤਾ ਹੈ। ਬਿਲਕੁਲ ਜੀ, ਐਕਚੁਅਲੀ ਸ਼ਸ਼ੀ ਥਰੂਰ ਹੋਰਾਂ ਦੇ ਬਿਆਨ ਜੇ ਆਪਾਂ ਜੇ ਪੁਰਾਣਾ ਸਾਰਾ ਰਿਕਾਰਡ ਜਿਹੜਾ ਜੀ ਉਹ ਦੇਖੀਏ ਤਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਉਹ ਹਮੇਸ਼ਾ ਕੋਈ ਨਾ ਕੋਈ ਇਸ ਤਰ੍ਹਾਂ ਦਾ ਬਿਆਨ ਜਿਹੜਾ ਜੀ ਉਹ ਦੇ ਕੇ ਚਰਚਾ ਦੇ ਵਿੱਚ ਜਿਹੜਾ ਉਹ ਆ ਜਾਂਦੇ ਆ।
ਹਾਲਾਂਕਿ ਚਰਚਾ ਦੇ ਵਿੱਚ ਤਾਂ ਉਹ ਆਪਣੀ ਪਤਨੀ ਦੇ ਉਕਸਾਉਣਾ ਜਿਹੜਾ ਜੀ ਮੌਤ ਦੇ ਵਾਸਤੇ, ਉਸ ਮਾਮਲੇ ਦੇ ਵਿੱਚ ਉਹਨਾਂ ਦਾ ਕਤਲ ਵਾਲੇ ਮਾਮਲੇ ਦੇ ਵਿੱਚ ਵੀ ਜਿਹੜੀ ਉਹਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਸੀਗੀ, ਉਸ ਮਾਮਲੇ ਦੇ ਵਿੱਚ ਚਾਰਜ ਸ਼ੀਟ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਜੀ ਉਹ ਹੈ। ਕਤਲ ਤਾਂ ਮੇਰੇ ਮੂੰਹ ਚੋਂ ਗਲਤ ਲਫ਼ਜ਼ ਜਿਹੜਾ ਜੀ ਉਹ ਨਿਕਲ ਗਿਆ, ਕਤਲ ਨਹੀਂ, ਉਕਸਾਉਣਾ ਜਿਹੜਾ ਜੀ ਮੌਤ ਦੇ ਵਾਸਤੇ, ਉਸ ਮਾਮਲੇ ਦੇ ਵਿੱਚ ਉਹਨਾਂ ਦਾ ਹੈ ਜੀ। ਸੋ ਇਹਨੂੰ ਕਾਈਂਡਲੀ ਦਰੁਸਤ ਕਰ ਲਿਆ ਜਾਵੇ ਜੀ। ਕਾਂਗਰਸੀ ਆਗੂ ਜਿਹੜੇ ਸ਼ਸ਼ੀ ਥਰੂਰ ਨੇ, ਉਹਨਾਂ ਨੇ ਇਹ ਕਿਹਾ ਕਿ ਭਾਜਪਾ ਜਿਹੜੀ ਹੈ ਉਹ ਦੁਬਾਰਾ ਜੇ ਸੱਤਾ ਦੇ ਵਿੱਚ ਆ ਗਈ ਤਾਂ ਸੰਵਿਧਾਨ ਦਾ ਭੋਗ ਪਾ ਦਿੱਤਾ ਜਾਊਗਾ ਤੇ ਹਿੰਦੂ ਪਾਕਿਸਤਾਨ ਦੀ ਕਾਇਮੀ ਦੇ ਵਾਸਤੇ ਰਾਹ ਜਿਹੜਾ ਜੀ ਉਹ ਸਾਫ਼ ਹੋ ਜਾਊਗਾ। ਕਾਂਗਰਸ ਨੇ ਝੱਟ ਦੇਣੀ ਜਦੋਂ ਇਹ ਖਲਾਰਾ ਪੈਣਾ ਸ਼ੁਰੂ ਹੋ ਗਿਆ ਤਾਂ ਸ਼ਸ਼ੀ ਥਰੂਰ ਦੇ ਬਿਆਨ ਤੋਂ ਆਪਣਾ ਪੱਲਾ ਝਾੜ ਲਿਆ, ਜਦੋਂ ਕਿ ਭਾਜਪਾ ਨੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਖਿੱਚ ਲਿਆ। ਸ਼ਸ਼ੀ ਥਰੂਰ ਨੇ ਤਿਰੂਵਨੰਤਪੁਰਮ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਜਿਹੜਾ ਜੀ ਕਿਹਾ ਸੀਗਾ ਕਿ ਜੇ ਉਹ ਲੋਕ ਸਭਾ ਦੇ ਵਿੱਚ ਆਪਣੀ ਮੌਜੂਦਾ ਸੰਖਿਆ ਨੂੰ ਦੁਹਰਾਉਣ ਦੇ ਵਿੱਚ ਕਾਮਯਾਬ ਹੋ ਗਏ ਭਾਜਪਾ, ਤਾਂ ਉਹਨਾਂ ਕਿਹਾ ਕਿ ਸਾਫ਼ ਗੱਲ ਹੈ ਕਿ ਸਾਡਾ ਆਪਣਾ ਜਮਹੂਰੀ ਸੰਵਿਧਾਨ ਨਹੀਂ ਬਚੂਗਾ, ਕਿਉਂਕਿ ਉਹਨਾਂ ਦੇ ਕੋਲੇ ਭਾਰਤ ਦੇ ਸੰਵਿਧਾਨ ਨੂੰ ਲੀਰੋ ਲੀਰ ਕਰਨ ਤੇ ਆਪਣਾ ਨਵਾਂ ਸੰਵਿਧਾਨ ਲਿਖਣ ਦੇ ਵਾਸਤੇ ਦਰਕਾਰ ਤਿੰਨੋਂ ਹਥਿਆਰ ਮਿਲ ਜਾਣਗੇ ਤੇ ਇਹਦੇ ਵਿੱਚ ਹਿੰਦੂ ਰਾਸ਼ਟਰ ਦਾ ਸੰਕਲਪ ਜਿਹੜਾ ਜੀ ਉਹ ਸਿਰਜਿਆ ਜਾਊਗਾ, ਜਿਹਦੇ ਨਾਲ ਘੱਟ ਗਿਣਤੀਆਂ ਦੇ ਬਰਾਬਰੀ ਦੇ ਹੱਕ ਹਟਾ ਦਿੱਤੇ ਜਾਣਗੇ ਤੇ ਇਸ ਤਰ੍ਹਾਂ ਇੱਕ ਹਿੰਦੂ ਪਾਕਿਸਤਾਨ ਪੈਦਾ ਜਿਹੜਾ ਜੀ ਹੋ ਜਾਊਗਾ। ਤੇ ਜੇ ਇਹ ਸਭ ਕੁਛ ਉਹ ਹੈ ਜਿਹੜਾ ਕਿ ਮਹਾਤਮਾ ਗਾਂਧੀ, ਨਹਿਰੂ, ਸਰਦਾਰ ਪਟੇਲ, ਮੌਲਾਨਾ ਆਜ਼ਾਦ ਤੇ ਆਜ਼ਾਦੀ ਸੰਗਰਾਮ ਦੇ ਹੋਰ ਜਿਹੜੇ ਮਹਾਨਾਇਕ ਸੀ, ਉਹਨਾਂ ਨੇ ਕਦੇ ਵੀ ਜਿਹੜਾ ਜੀ ਉਹ ਚਿਤਵਿਆ ਨਹੀਂ ਗਿਆ। ਭਾਜਪਾ ਨੇ ਇਹਦੇ ਉੱਤੇ ਤਿੱਖੀ ਪ੍ਰਤੀਕਿਰਿਆ ਜਿਹੜੀ ਹੈ ਜੀ ਉਹ ਕੀਤੀ ਆ। ਜਿਹੜਾ ਉਹਦਾ ਬੁਲਾਰਾ ਹੈ, ਉਹਨੇ ਕਿਹਾ ਕਿ ਭਾਰਤੀ ਲੋਕਤੰਤਰ ਤੇ ਹਿੰਦੂਆਂ ਦੇ ਉੱਤੇ ਇਹ ਹਮਲਾ ਸਿੱਧਾ। ਤੁਸੀਂ ਦੇਖੋ ਵੋਟ ਬੈਂਕ ਕਿਹੜੇ ਤਰੀਕੇ ਨਾਲ ਤਰਨ ਕਰਨ ਦੀਆਂ ਕੋਸ਼ਿਸ਼ਾਂ ਨੇ। ਉਹਨਾਂ ਨੇ ਕਿਹਾ ਕਿ ਸ਼ਸ਼ੀ ਥਰੂਰ ਨੇ ਇੱਕ ਵਾਰੀ ਫੇਰ ਭਾਰਤੀ ਲੋਕਤੰਤਰ ਦਾ ਅਪਮਾਨ ਕੀਤਾ। ਕਾਂਗਰਸ ਦਾ ਤਰੀਕਾਕਾਰ ਹੈ ਕਿ ਨਰਿੰਦਰ ਮੋਦੀ ਤੇ ਭਾਜਪਾ ਪ੍ਰਤੀ ਨਫ਼ਰਤ ਦੇ ਵਿੱਚ ਇਹ ਲਕਸ਼ਮਣ ਰੇਖਾ ਜਿਹੜੀ ਹੈ ਜੀ ਉਹ ਲੰਘ ਜਾਂਦੀ ਆ। ਉਹਨਾਂ ਨੇ ਕਿਹਾ ਕਿ ਸ਼ਰਮਨਾਕ ਕਾਰਵਾਈ ਤੇ ਹਿੰਦੂ ਧਰਮ ਦਾ ਜਿਹੜਾ ਜੀ ਉਹ ਅਪਮਾਨ ਹੈ। ਰਾਹੁਲ ਗਾਂਧੀ ਨੂੰ ਅੱਗੇ ਆ ਕੇ ਮੁਆਫੀ ਮੰਗਣੀ ਚਾਹੀਦੀ ਹੈ। ਸਗੋਂ ਇਹ ਵੀ ਦੱਸਣਾ ਚਾਹੀਦਾ ਕਿ ਉਹਨਾਂ ਦੀ ਪਾਰਟੀ ਦਾ ਹਰੇਕ ਨੇਤਾ ਜਦੋਂ ਵੀ ਬੋਲਦਾ ਤਾਂ ਇਸ ਤਰ੍ਹਾਂ ਕਿਉਂ ਬੋਲਦਾ। ਉਧਰ ਕਾਂਗਰਸ ਦੇ ਜਿਹੜਾ ਤਰਜਮਾਨ ਹੈ ਰਣਦੀਪ ਸੁਰਜੇਵਾਲਾ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਜਪਾ ਦੀ ਨਫ਼ਰਤ ਨੂੰ ਰੱਦ ਕਰਨ ਲਈ ਸਾਰੇ ਕਾਂਗਰਸ ਆਗੂਆਂ ਨੂੰ ਸ਼ਬਦਾਂ ਦੀ ਚੋਣ ਕਰਨ ਲੱਗਿਆ ਇਤਿਹਾਸ ਤੋਂ ਜਿਹੜਾ ਜੀ ਉਹ ਕੰਮ ਲੈਣਾ ਚਾਹੀਦਾ। ਵੈਸੇ ਦੇਖਿਆ ਜਾਵੇ ਤਾਂ ਜਿਹੜੇ RSS ਦੇ ਆਗੂ ਨੇ ਉਹ ਅਕਸਰ ਇੱਕ ਬਿਆਨ ਤਾਂ ਦਿੰਦੇ ਆ ਕਿ ਭਾਰਤ ਦੇ ਵਿੱਚ ਜੰਮਿਆ ਹਰ ਵਿਅਕਤੀ ਜਿਹੜਾ ਜੀ ਉਹ ਪਹਿਲਾਂ ਹਿੰਦੂ ਆ। ਚਲੋ ਸ਼ਸ਼ੀ ਥਰੂਰ ਹੋਰਾਂ ਦਾ ਜਿਹੜਾ ਇਹ ਬਿਆਨ ਹੈ ਇਹਦੇ ਨਾਲ ਜਿਹੜੀ ਉਹ ਸਹਿਮਤੀ ਬਹੁਤੀ ਪ੍ਰਗਟ ਨਾ ਵੀ ਕੀਤੀ ਜਾਵੇ, ਕਿਉਂਕਿ ਇਸ ਤਰ੍ਹਾਂ ਦੇ ਬਿਆਨ ਜਿਹੜੇ ਆ ਉਹ ਫਿਰਕਿਆਂ ਦੇ ਵਿਚਾਲੇ ਨਫ਼ਰਤ ਪੈਦਾ ਕਰਦੇ ਆ। ਪਰ ਜਦੋਂ ਇਹਨਾਂ ਦੇ ਆਗੂ ਜਿਹੜੇ ਆ ਜਿਸ ਤਰ੍ਹਾਂ ਦੇ ਬਿਆਨਬਾਜ਼ੀ ਕਰਦੇ ਆ, ਉਦੋਂ ਫਿਰ ਇਹ ਜਿਹੜਾ ਜੀ ਉਹਨੂੰ ਕਿਉਂ ਸ਼ਾਬਾਸ਼ੀ ਜਿਹੜੀ ਉਹ ਦਿੰਦੇ ਆ। ਜੀ 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 ਅਗਲੀ ਜਿਹੜੀ ਆਪਾਂ ਪੰਨੂ ਜੀ ਗੱਲ ਕਰਦੇ ਹਾਂ, ਸੁਪਰੀਮ ਕੋਰਟ ਨੇ ਦਿੱਲੀ ਦੇ ਉਪ ਰਾਜਪਾਲ ਦੀ ਖਿਚਾਈ ਕੀਤੀ। ਬਿਲਕੁਲ, ਐਕਚੁਅਲੀ ਉਪ ਰਾਜਪਾਲ ਦਾ ਜਿਹੜਾ ਮਾਮਲਾ ਤਾਂ ਤੁਸੀਂ ਇਹ ਕਹਿ ਲਓ ਕਿ ਚੱਲਦਾ ਹੀ ਜਿਹੜਾ ਜੀ ਉਹ ਰਹਿੰਦਾ। ਇਹ ਇੱਕ ਖੜਕਾ ਜਿਹੜਾ ਜੀ ਉਹ ਜਾਰੀ ਹੈ ਔਰ ਐਕਚੁਅਲੀ ਜੇ ਸਹੀ ਪੁੱਛੋ ਤਾਂ ਜਿਹੜੇ ਉਪ ਰਾਜਪਾਲ ਹੈ ਉਹ ਆਪ ਤਾਂ ਉਹਨੇ ਕੀ ਕਰਨਾ ਹੈ, ਕਿਉਂਕਿ ਸਭ ਨੂੰ ਪਤਾ ਜੀ ਰਾਜਪਾਲਾਂ ਦੀ ਨਿਯੁਕਤੀ ਜਿਹੜੀ ਹੈ ਉਹ ਕਿਵੇਂ ਹੁੰਦੀ ਹੈ ਕਿਸੇ ਨੂੰ ਨਹੀਂ ਪਤਾ, ਸਿਵਾਏ ਉਹਨਾਂ ਤੋਂ ਜਿਹੜੇ ਰਾਜਪਾਲ ਬਣਦੇ ਆ ਕਿ ਕਿਵੇਂ ਜਿਹੜਾ ਜੀ ਉੱਥੇ ਗੋਟੀ ਫਿੱਟ ਇਹਨਾਂ ਦੀ ਹੁੰਦੀ ਆ। ਫਿਰ ਜਿਨ੍ਹਾਂ ਨੇ ਗੋਟੀ ਫਿੱਟ ਕੀਤੀ ਹੁੰਦੀ ਉਹਨਾਂ ਦੇ ਕਹੇ ਦੇ ਉੱਤੇ ਹੀ ਇਹ ਜਿਹੜਾ ਜੀ ਸਾਰਾ ਕੁਛ ਜਿਹੜਾ ਜੀ ਉਹ ਚੱਲਦਾ। ਭਾਵ ਕਿ ਉਹਨਾਂ ਤੁਸੀਂ ਇਹ ਕਹਿ ਲਓ ਕਿ ਉਹ ਜੋ ਸਰਕਾਰ ਕਹਿੰਦੀ ਉੱਦਾਂ ਜਿਹੜਾ ਜੀ ਉਹ ਚੱਲਦੇ ਆ। ਹੁਣ ਸੁਪਰੀਮ ਕੋਰਟ ਦੇ ਫੈਸਲੇ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਜੀ ਉਹ ਆਏ ਔਰ ਇਹਨਾਂ ਫੈਸਲਿਆਂ ਨੇ ਬਹੁਤ ਕੁਝ ਜਿਹੜਾ ਜੀ ਉਹ ਕਿਹਾ ਕਿ ਜਿਹੜੀ ਸਰਕਾਰ ਹੈ ਉਹ ਲੋਕਾਂ ਦੀ ਚੁਣੀ ਹੋਈ ਜਿਹੜੀ ਉਹੀ ਸਹੀ ਮਾਇਨਿਆਂ ਦੇ ਵਿੱਚ ਸੁਪਰ ਹੈ। ਪਰ ਜਿਹੜੇ ਉਪ ਰਾਜਪਾਲ ਆ ਉਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ। ਸੁਪਰੀਮ ਕੋਰਟ ਨੇ ਹੁਣ ਇਸ ਮਾਮਲੇ ਦੇ ਉੱਤੇ ਤਾਂ ਨਹੀਂ, ਪਰ ਜਿਹੜਾ ਕੂੜੇ ਦੇ ਢੇਰ ਏਡੇ ਏਡੇ ਦਿੱਲੀ ਦੇ ਵਿੱਚ ਲੱਗੇ ਪਹਾੜ ਨਵਾਂ ਢੇਰਾਂ ਦੇ ਬਾਰੇ ਕੋਈ ਠੋਸ ਕਾਰਵਾਈ ਨਾ ਕਰਨ ਕਰਕੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਦੀ ਝਾੜ ਝੰਬ ਕੀਤੀ ਹੈ। ਇਹ ਕਿਹਾ ਕਿ ਸੁਪਰਮੈਨ ਤਾਂ ਤੁਸੀਂ ਆਪਣੇ ਆਪ ਨੂੰ ਸਮਝਦੇ ਹੋ ਤੇ ਵੱਖ-ਵੱਖ ਥਾਵਾਂ ਤੇ ਕਹਿੰਦੇ ਹੋ ਕਿ ਤੁਸੀਂ ਸੁਪਰਮੈਨ ਹੈ, ਪਰ ਇਸ ਮਾਮਲੇ ਤੇ ਕੀ ਕਰ ਰਹੇ ਹੋ। ਜਸਟਿਸ MB ਲੋਕੁਰ ਤੇ ਜਸਟਿਸ ਦੀਪਕ ਗੁਪਤਾ ਦੇ ਬੈਂਚ ਨੇ ਦਿੱਲੀ ਦੇ 3 ਥਾਵਾਂ ਦੇ ਉੱਤੇ ਓਖਲਾ, ਗਾਜ਼ੀਪੁਰ ਤੇ ਭਲਸਵਾ ਦੇ ਵਿੱਚ ਪਹਾੜ ਨੁਮਾ ਕੂੜਿਆਂ ਦੇ ਬਾਰੇ ਸੁਣਵਾਈ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਸੀ। ਉਦੋਂ ਇਹ ਵਿਅੰਗਨਾਤਮਕ ਟਿੱਪਣੀਆਂ ਜਿਹੜੀਆਂ ਜੀ ਉਹ ਕੀਤੀਆਂ।
ਬੈਂਚ ਕਹਿੰਦਾ ਕਿ ਅਜਿਹਾ ਇੱਕ ਭਾਰ ਤਾਂ ਤਕਰੀਬਨ ਕੁਤਬ ਮੀਨਾਰ ਦੀ ਉਚਾਈ ਤੱਕ ਪਹੁੰਚ ਚੁੱਕਿਆ। ਬੈਂਚ ਨੇ ਠੋਸ ਕੂੜਾ ਪ੍ਰਬੰਧ ਦੇ ਬਾਰੇ ਉਪ ਰਾਜਪਾਲ ਤੋਂ ਰਿਪੋਰਟ ਮੰਗੀ। ਜਿਹੜੇ ਉਪ ਰਾਜਪਾਲ ਆ ਜੀ, ਉਹ ਰਿਪੋਰਟ ਲੈ ਕੇ ਉੱਥੇ ਪਹੁੰਚੇ ਨੇ। ਦਿੱਲੀ ਸਰਕਾਰ ਦੇ ਵੱਲੋਂ ਹਲਫਨਾਮਾ ਦਿੱਤਾ ਗਿਆ ਕਿ ਕੂੜਾ ਪ੍ਰਬੰਧ ਦੇ ਵਾਸਤੇ ਨਿਗਮ ਜ਼ਿੰਮੇਵਾਰ ਹੈ, ਇਸ ਲਈ ਉਹ ਇਸ ਮੁੱਦੇ ਬਾਰੇ ਲਗਾਤਾਰ ਮੀਟਿੰਗਾਂ ਜਿਹੜੀਆਂ ਜੀ ਉਹ ਕਰ ਰਹੇ ਆ। ਇਹਦੇ ਬਾਰੇ ਧਾਰਾ ਦਾ ਉਹਨਾਂ ਨੇ ਵੀ ਜਿਹੜਾ ਜੀ ਉਹ ਜ਼ਿਕਰ ਕੀਤਾ। ਸੁਪਰੀਮ ਕੋਰਟ ਨੇ ਲੈਫਟੀਨੈਂਟ ਗਵਰਨਰ, ਉਪ ਰਾਜਪਾਲ ਤੇ ਕੇਂਦਰ ਸਰਕਾਰ ਤੋਂ ਪੁੱਛਿਆ ਕਿ ਇਹਦੇ ਬਾਰੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਹਦੇ ਸੰਬੰਧੀ ਸਮਾਂਬੱਧ ਢੰਗ ਦੇ ਨਾਲ ਜਿਹੜਾ ਜੀ ਉਹ ਦੱਸਿਆ ਜਾਵੇ। ਬੈਂਚ ਨੇ ਸਖਤ ਟਿੱਪਣੀ ਕਰਦਿਆਂ ਕਿ 25 ਮੀਟਿੰਗਾਂ ਕੀਤੀਆਂ ਗਈਆਂ, 50 ਕੱਪ ਚਾਹ ਪੀਤੀ ਗਈ, ਇਹਦੇ ਨਾਲ ਕੋਈ ਮਤਲਬ ਨਹੀਂ। ਅਦਾਲਤ ਨੇ ਕਿਹਾ ਕਿ ਹਰ ਮਾਮਲੇ ਦੇ ਵਿੱਚ ਮੁੱਖ ਮੰਤਰੀ ਨੂੰ ਨਾ ਘੜੀਸਿਆ ਜਾਵੇ ਤੇ ਸਿੱਧੀ ਸਾਦੀ ਭਾਸ਼ਾ ਦੇ ਵਿੱਚ ਦੱਸਿਆ ਜਾਵੇ ਕਿ ਕੂੜੇ ਦੇ ਪਹਾੜ ਕਦੋਂ ਹਟਣਗੇ ਤੇ ਲੈਫਟੀਨੈਂਟ ਗਵਰਨਰ ਇਹਦੇ ਉੱਤੇ ਜਿਹੜਾ ਜੀ ਉਹ ਕੀ ਕਰ ਰਹੇ ਆ। ਕੋਈ ਜਵਾਬ ਲੈਫਟੀਨੈਂਟ ਗਵਰਨਰ ਨੂੰ ਹਾਲੇ ਤੱਕ ਤਾਂ ਇਸ ਮਸਲੇ ਦੇ ਉੱਤੇ ਜਿਹੜਾ ਜੀ ਉਹ ਨਹੀਂ ਆਇਆ। ਹਾਂ, ਜੇ ਜਿਹੜੀ ਇਹਦੀ ਇਹੀ ਖਿਚਾਈ ਕਿਤੇ ਦਿੱਲੀ ਦੇ ਮੁੱਖ ਮੰਤਰੀ ਦੀ ਹੋਈ ਹੁੰਦੀ ਤੇ ਹੁਣ ਨੂੰ ਹਾਲ ਦਹਾਈ ਜਿਹੜੀ ਹੈ ਜੀ ਉਹ ਮਚੀ ਹੋਣੀ ਸੀ। ਪਰ ਕਿਉਂਕਿ ਉਪ ਰਾਜਪਾਲ ਦੀ ਜਿਹੜੀ ਖਿਚਾਈ ਹੋਈ ਆ, ਇਸ ਕਰਕੇ ਸਾਰੀਆਂ ਧਿਰਾਂ ਜਿਹੜਾ ਜੀ ਉਹ ਚੁੱਪ ਰਹਿਣਾ ਬਿਹਤਰ ਸਮਝ ਰਹੀਆਂ। ਜੀ ਜੀ ਬਿਲਕੁਲ। ਅਗਲੀ ਪੰਨੂ ਜੀ ਗੱਲ ਕਰਦੇ ਹਾਂ। ਕਹਿੰਦੇ SIT ਨੇ 1984 ਦੇ ਮਾਮਲੇ ਦੇ ਵਿੱਚ 186 ਕੇਸਾਂ ਦੀ ਜਾਂਚ ਪੂਰੀ ਹੀ ਨਹੀਂ ਕੀਤੀ। ਐਕਚੁਅਲੀ ਇਹ ਤਾਂ ਅਦਾਲਤ 'ਚ ਬਿਰਖ ਹੋਏ ਜਿਹੜੇ ਜੀ ਉਹ ਬੰਦੇ ਖੜੇ ਆ। ਜਦੋਂ ਵੀ ਇਹਦੀ ਗੱਲ ਹੁੰਦੀ ਆ, ਉਦਾਸੀ ਵਾਲੀ ਜਿਹੜੀ ਹੀ ਗੱਲ ਹੁੰਦੀ ਆ, ਇਸ ਤੋਂ ਵੱਧ ਕੁਛ ਨਹੀਂ ਹੋਰ। 1984 ਦੇ ਸਿੱਖ ਕਤਲੇਆਮ ਦੇ ਨਾਲ ਸੰਬੰਧਿਤ ਮਾਮਲਿਆਂ ਦੇ ਉੱਤੇ ਸੁਪਰੀਮ ਕੋਰਟ, ਦਿੱਲੀ ਹਾਈ ਕੋਰਟ ਤੇ ਪਟਿਆਲਾ ਹਾਊਸ ਅਦਾਲਤ ਦੇ ਵਿੱਚ ਸੁਣਵਾਈਆਂ ਹੋਈਆਂ। ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ ਚੀਫ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੂੰ ਪਟੀਸ਼ਨਰ ਦੇ ਵਕੀਲ ਨੇ ਅਹਿਮ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੇ ਜਨਵਰੀ ਮਹੀਨੇ ਦੇ ਵਿੱਚ ਬਣਾਈ ਗਈ ਸਿੱਟ ਦੇ ਵੱਲੋਂ ਕਤਲੇਆਮ ਨਾਲ ਸੰਬੰਧਿਤ ਬੰਦ ਕੀਤੇ ਗਏ 186 ਮਾਮਲਿਆਂ ਦੀ ਜਾਂਚ ਪੂਰੀ ਨਹੀਂ ਕੀਤੀ ਤੇ ਹਾਲੇ ਟੀਮ ਦੇ ਤੀਜੇ ਮੈਂਬਰ ਦੀ ਨਿਯੁਕਤੀ ਹੋਣੀ ਵੀ ਬਾਕੀ ਹੈ। ਕਿੰਨੇ ਕੁ ਸੀਰੀਅਸ ਨੇ ਇਸ ਮੁੱਦੇ ਦੇ ਉੱਤੇ ਇੱਥੋਂ ਅੰਦਾਜ਼ਾ ਜਿਹੜਾ ਜੀ ਉਹ ਲਾਇਆ ਜਾ ਸਕਦਾ। SIT ਜਿਹੜੀ ਬਣਾਈ ਸੀ, ਇਹਨੇ 8 ਅਗਸਤ ਨੂੰ ਪਹਿਲੀ ਰਿਪੋਰਟ ਦੇਣੀ ਆ, ਪਰ ਅਜੇ ਇਹਦੇ ਵੱਲੋਂ ਜਿਹੜਾ ਜੀ ਕੁਛ ਵੀ ਨਹੀਂ ਕੀਤਾ ਗਿਆ। ਮੈਂ ਤੁਹਾਨੂੰ ਦੱਸਿਆ ਕਿ ਅਜੇ ਇੱਕ ਮੈਂਬਰ ਜਿਹੜਾ ਉਹ ਵੀ ਅਜੇ ਪੂਰਾ ਨਹੀਂ ਉਹ ਕੀਤਾ ਗਿਆ। ਕੰਮ ਕਿੱਥੋਂ ਸ਼ੁਰੂ ਹੋਣਾ ਸੀਗਾ ਜੀ ਜਦੋਂ ਮੈਂਬਰ ਹੀ ਪੂਰੇ ਨਹੀਂ ਹੋਏ। ਪਟੀਸ਼ਨਰ ਦੇ ਵਕੀਲ ਦੇ ਮੁਤਾਬਕ 3 ਮੈਂਬਰੀ ਜਾਂਚ ਟੀਮ ਦੇ ਵਿੱਚ ਤੀਜਾ ਮੈਂਬਰ ਸ਼ਾਮਲ ਨਹੀਂ ਕੀਤਾ ਗਿਆ। ਜਸਟਿਸ ਰਿਟਾਇਰਡ SN ਢੀਂਗਰਾ ਦੀ ਅਗਵਾਈ ਵਾਲੀ ਸਿੱਟ ਦੇ ਵਿੱਚ ਸਾਬਕਾ IPS ਅਧਿਕਾਰੀ ਰਾਜਦੀਪ ਸਿੰਘ ਤੇ ਅਭਿਸ਼ੇਕ ਦੱਤ ਨੂੰ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ ਸੀਗਾ, ਪਰ ਰਾਜਦੀਪ ਸਿੰਘ ਨੇ ਇਹਦਾ ਹਿੱਸਾ ਬਣਨ ਤੋਂ ਨਾ ਕਰਤੀ ਸੀ। ਦਿੱਲੀ ਹਾਈ ਕੋਰਟ ਨੇ ਨਵੰਬਰ 1984 ਦੇ ਪੀੜਤਾ ਨਿਰਪ੍ਰੀਤ ਕੌਰ ਤੇ ਜਗਸ਼ੇਰ ਸਿੰਘ ਦੀ ਅਪੀਲ ਦੇ ਉੱਤੇ ਐਕਟਿੰਗ ਚੀਫ ਜਸਟਿਸ ਗੀਤਾ ਮਿੱਤਲ ਦੀ ਅਦਾਲਤ ਦੇ ਵਿੱਚ ਸੁਣਵਾਈ ਜਿਹੜੀ ਜੀ ਉਹ ਜਾਰੀ ਰੱਖੀ। ਸੱਜਣ ਕੁਮਾਰ ਨੂੰ ਸਿੱਖ ਕਤਲੇਆਮ ਦੇ ਦੋਸ਼ਾਂ ਤੋਂ ਬਰੀ ਕੀਤੇ ਜਾਣ ਨੂੰ ਜਿਹੜੀ ਜੀ ਉਹ ਚੁਣੌਤੀ ਦਿੱਤੀ ਗਈ। ਇੱਕ ਜਿਹੜਾ ਜੀ ਅਹਿਮ ਮਾਮਲਾ ਹੋਰ ਇਹਦੇ ਨਾਲ ਜੁੜਿਆ ਹੋਇਆ ਜਿਹੜਾ ਜੀ ਕੱਲ ਸੀਗਾ, ਉਹਨੇ ਨਵੀਂ ਟਰਨ ਲਈ ਕਿ ਜਿਹੜਾ 1984 ਦੇ ਸਿੱਖ ਕਤਲੇਆਮ ਦੇ ਨਾਮਜ਼ਦ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਉਹਨੇ ਖੁਦ ਨੂੰ ਹੇਠਲੀ ਅਦਾਲਤ ਦੇ ਵੱਲੋਂ ਜਾਰੀ ਹੋਏ ਸੰਮਣਾਂ ਨੂੰ ਚੁਣੌਤੀ ਜਿਹੜੀ ਹੈ ਜੀ ਉਹ ਦਿੱਤੀ ਸੀ। ਇਹ ਸੰਮਣ HS ਫੂਲਕਾ ਹੋਰਾਂ ਦੇ ਵੱਲੋਂ ਟਾਈਟਲਰ ਦੇ ਖਿਲਾਫ ਜਿਹੜੇ ਆ ਜੀ ਉਹ ਪਾਏ ਗਏ ਸੀਗੇ ਔਰ ਮਾਨਹਾਨੀ ਦੇ ਮਾਮਲੇ ਦੇ ਵਿੱਚ ਹੇਠਲੀ ਅਦਾਲਤ ਨੇ ਜਿਹੜੇ ਉਹ ਜਾਰੀ ਕੀਤੇ ਸੀਗੇ। ਤੋ ਇਹ ਥੋੜਾ ਜਿਹਾ ਅਹਿਮ ਪੱਖ ਜਿਹੜਾ ਜੀ ਉਹ ਜ਼ਰੂਰ ਰਿਹਾ, ਭਾਵ ਕਿ ਉਹਨੂੰ ਲੱਗਿਆ ਕਿ ਇਹਦੇ ਵਿੱਚੋਂ ਕੁਝ ਲੱਭਣਾ ਨਹੀਂਗਾ ਜਾਂ ਉਹ ਉਲਟਾ ਫਸ ਸਕਦਾ, ਜਿਹਦੇ ਕਰਕੇ ਉਹਨੇ ਵਾਪਸੀ ਆਈ। ਜੀ ਜੀ ਪੰਨੂ ਜੀ, ਅਗਲੀ ਗੱਲ ਕਰੀਏ। ਕਹਿੰਦੇ ਸਤਲੁਜ ਦੇ ਪਾਣੀ ਨੂੰ ਵੀ ਮੁਸ਼ਕ ਮਾਰਿਆ, ਉਸ ਦੇ ਪਾਣੀ ਨੇ ਵੀ ਮੁਸ਼ਕ ਮਾਰਿਆ। ਦੇਖੋ ਜੀ, ਜ਼ਹਿਰੀਲੇ ਪਾਣੀ, ਫੈਕਟਰੀਆਂ ਦੀ ਰਹਿੰਦ ਖੂੰਹਦ, ਸਵਾਹ ਖੇਤ, ਪਿਛਲੇ ਦਿਨਾਂ ਦੇ ਵਿੱਚ ਯਾਦ ਹੋਣਾ 2 ਜਾਣੇ ਜਿਹੜੇ ਲੋਕਾਂ ਨੇ ਫੜੇ ਸੀਗੇ, ਗੰਦ ਪਾਈ ਜਾਂਦੇ ਸੀ, ਉਹੋ ਜਿਹੇ ਬਥੇਰੇ ਹੈਗੇ ਆ ਜੀ ਜਿਹੜੇ ਹੋਰ ਪਾ ਰਹੇ ਆ। ਹੁਣ ਜਿਹੜਾ ਇਹਦਾ ਦਰਿਆਈ ਪਾਣੀ ਆ, ਇਹ ਇੱਥੋਂ ਚੱਲ ਕੇ ਸਰਹੱਦੀ ਖੇਤਰ ਤੱਕ ਪਹੁੰਚਿਆ ਤੇ ਫਾਜ਼ਿਲਕਾ ਦੇ ਪਿੰਡਾਂ ਦੇ ਨੇੜੇ ਤੇੜੇ ਇਸ ਵੇਲੇ ਬੋ ਮਾਰ ਰਿਹਾ ਜੀ। ਦੂਸ਼ਿਤ ਹੋਏ ਦਰਿਆ ਦੇ ਪਾਣੀ ਦੇ ਨਾਲ ਮਰੀਆਂ ਹੋਈਆਂ ਮੱਛੀਆਂ ਦੇ ਢੇਰ ਕੰਢਿਆਂ ਦੇ ਨਾਲ ਜਿਹੜਾ ਜੀ ਉਹ ਲੱਗ ਗਏ ਆ ਕੇ। ਔਰ 2 ਮਹੀਨੇ ਪਹਿਲਾਂ ਜਦੋਂ ਦਰਿਆ ਦੇ ਵਿੱਚ ਚੱਡਾ ਸ਼ੂਗਰ ਮਿਲ ਦੇ ਮਣਾ ਮੂਹੀ ਸੀਰੇ ਦਾ ਜਿਹੜਾ ਜੀ ਇਹਦੇ ਵਿੱਚ ਸੁੱਟਿਆ ਗਿਆ ਸੀ, ਤਾਂ ਉਦੋਂ ਦਰਿਆ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮੱਛੀਆਂ ਤੇ ਕੁਝ ਦੁਰਲੱਭ ਜਿਹੜੇ ਸੀਗੇ ਜੀ ਉਹ ਜੀਵ ਜੰਤੂ ਮਾਰੇ ਗਏ ਸੀਗੇ। ਫਾਜ਼ਿਲਕਾ ਜ਼ਿਲ੍ਹੇ ਦੇ ਕਰੀਬ 1 ਦਰਜਨ ਦੇ ਪਿੰਡਾਂ ਦੇ ਇੱਕ ਬੰਨੇ ਤਾਂ ਜਿਹੜੀ ਜੀ ਸਰਹੱਦ ਲੱਗਦੀ ਆ ਜਿਹੜੀ ਪਾਕਿਸਤਾਨ ਵਾਲੀ,
ਦੂਜੇ ਬੰਨੇ ਸਤਲੁਜ ਦਰਿਆ ਵਗਦਾ। ਇਸ ਇਲਾਕੇ ਦੇ ਵਿੱਚ ਦਰਿਆ ਵਿੱਚ ਮਰੀਆਂ ਮੱਛੀਆਂ ਜਿਹੜੀਆਂ ਪਹੁੰਚ ਗਈਆਂ ਤੇ ਕਾਲੇ ਰੰਗ ਵਾਲਾ ਹੋਮਾਰ ਦਾ ਪਾਣੀ ਜਿਹੜਾ ਉਹ ਫਿਰ ਰਿਹਾ। ਝੰਗੜ ਪੈਣੀ ਦੀ ਜਿਹੜੀ ਸਰਪੰਚ ਆ ਉਹ ਕਹਿੰਦੇ ਆ ਕਿ 2 ਦਿਨਾਂ ਤੋਂ ਸਤਲੁਜ ਦਰਿਆ ਦੇ ਵਿੱਚ ਕਾਲਾ ਪਾਣੀ ਆ ਰਿਹਾ ਔਰ ਪਾਣੀ ਦੇ ਵਿੱਚ ਮਰੀਆਂ ਮੱਛੀਆਂ ਜਿਹੜੀਆਂ ਉਹ ਆ ਰਹੀਆਂ ਨੇ। ਜਿਹੜੇ ਡਿਪਟੀ ਕਮਿਸ਼ਨਰ ਹੈ ਉਹਨਾਂ ਨੇ ਕਿਹਾ ਕਿ ਪਿੰਡ ਜਿਹੜੀ ਇੱਕ ਟੀਮ ਹੈ ਉਹਨੇ ਜਾ ਕੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਿਹੜਾ ਉਹ ਜਾਇਜ਼ਾ ਲਿਆ। ਉਹਨਾਂ ਨੇ ਕਿਹਾ ਕਿ ਅਸੀਂ ਜਾ ਕੇ ਦੇਖਿਆ, ਸਾਨੂੰ ਤਾਂ ਕਿਤੇ ਮੱਛੀਆਂ ਜਿਹੜੀਆਂ ਉਹ ਨਜ਼ਰ ਨਹੀਂ ਆਈਆਂ। ਉਂਝ ਵੀ ਅਫਸਰਾਂ ਨੂੰ ਇਹ ਨਹੀਂ ਦੱਸੀਆਂ ਹੁੰਦੀਆਂ, ਲੋਕਾਂ ਨੇ ਜਿਹੜੀਆਂ ਉਹ ਫੋਟੋਆਂ ਜ਼ਰੂਰ ਜਿਹੜੀਆਂ ਦਿਖਾਈਆਂ ਨੇ ਕਿ ਆਹ ਜਿਹੜਾ ਪਾਣੀ ਇੰਨਾ ਗੰਦਾ ਆ ਗਿਆ। ਉੱਧਰ ਜਿਹੜਾ ਕੌਮੀ ਜਲ ਕਮਿਸ਼ਨ ਨੇ ਜਿਹੜਾ ਸੀਗਾ ਜਦੋਂ ਚੱਡਾ ਸ਼ੂਗਰ ਮਿਲ ਦੀ ਨੇ ਪਾਇਆ ਸੀ ਬਿਆਸ ਦੇ ਵਿੱਚ, ਉਸ ਤੋਂ ਬਾਅਦ ਸਤਲੁਜ ਦੇ ਪਾਣੀ ਦੇ ਵੀ ਕੁਝ ਨਮੂਨੇ ਜਿਹੜੇ ਉਹ ਭਰੇ ਸੀਗੇ। ਕੁਝ ਦਿਨ ਪਹਿਲਾਂ ਇਹਨਾਂ ਦੇ ਨਤੀਜੇ ਜਿਹੜੇ ਆ ਉਹ ਆਏ ਆ ਔਰ ਕੀ ਆ ਸਕਦੇ ਨਤੀਜੇ ਤੁਹਾਨੂੰ ਪਤਾ ਹੀ ਆ ਕਿ ਇਹ ਕਿਹਾ ਗਿਆ ਸੀ ਕਿ ਦਰਿਆ ਦੇ ਕਾਲੇ ਪਾਣੀ ਦੇ ਵਿੱਚ ਕੁਝ ਵੀ ਖਤਰਨਾਕ ਨਹੀਂ ਮਿਲਿਆ ਤੇ ਨਾ ਹੀ ਕੋਈ ਕੀਟਨਾਸ਼ਕ ਤੱਤ ਜਿਹੜੇ ਆ ਉਹ ਮਿਲੇ ਆ। ਕਿਆ ਜਿਹੜਾ ਉਹ ਬਾਤ ਹੈ ਤੇ ਇਹ ਰਿਪੋਰਟ ਜਿਹੜੀ ਉਹ ਆ ਚੁੱਕੀ ਹੈ, ਭਾਵ ਕਿ ਫਾਈਲਾਂ ਦੇ ਵਿੱਚ ਸਭ ਕੁਝ ਅੱਛਾ ਹੈ। ਬਿਲਕੁਲ ਜੀ, ਇਸੇ ਚੀਜ਼ ਦਾ ਹੀ ਪਹਿਲਾਂ ਹੀ ਲੋਕਾਂ ਨੇ ਕਿਹਾ ਸੀਗਾ ਵੀ ਇਹੀ ਕੁਝ ਹੋਣਾ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਪੰਨੂ ਜੀ, ਵੀ 250 ਦਿਨਾਂ ਤੋਂ ਵੱਧ ਹਿਰਾਸਤ ਦੇ ਵਿੱਚ ਰੱਖਿਆ ਜੱਗੀ ਜੌਹਲ ਤੇ ਨਾਲ ਉਸਦੇ 8 ਹੋਰ ਜਾਣਿਆਂ ਦੇ ਉੱਤੇ ਜਿਹੜੇ ਆਖਿਰਕਾਰ ਕਹਿੰਦੇ ਚਾਰਜ ਦਾਇਰ ਕਰਤੇ। ਦੇਖੋ ਜੀ, ਇਹ ਪੰਜਾਬ ਦੇ ਵਿੱਚ RSS ਆਗੂ ਅਰਵਿੰਦਰ ਗੋਸਾਈ ਸਣੇ ਕੁਝ ਹਿੰਦੂ ਆਗੂਆਂ ਦੇ ਮਿੱਥ ਕੇ ਕੀਤੇ ਗਏ ਕਤਲਾਂ ਦੀਆਂ ਵਾਰਦਾਤਾਂ ਦੇ ਵਿੱਚ ਗ੍ਰਿਫਤਾਰ ਬ੍ਰਿਟੇਨ ਦਾ ਨਾਗਰਿਕ ਜਿਹੜਾ ਜਗਤਾਰ ਸਿੰਘ ਜੱਗੀ ਜੌਹਲ ਸਣੇ 8 ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚੋਂ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਜਿਹੜਾ ਸੀਗਾ ਉਹ ਲਿਆਂਦਾ ਗਿਆ ਮੋਗੇ ਦੇ ਵਿੱਚ। ਔਰ ਇੱਥੇ ਜਿਹੜਾ ਸੀਗਾ ਇਹਨਾਂ ਦੇ ਉੱਤੇ ਚਾਰਜ ਫਰੇਮ ਜਿਹੜੇ ਉਹ ਕੀਤੇ ਗਏ। 17 ਦਸੰਬਰ 16 ਨੂੰ ਧਮਾਕਾ ਖੇਡ ਸਮੱਗਰੀ ਆਰਮਜ਼ ਐਕਟ ਤੇ ਗੈਰ ਕਾਨੂੰਨੀ ਗਤੀਵਿਧੀਆਂ ਦੇ ਐਕਟ 1967 ਤਹਿਤ FIR ਸੰਬੰਧੀ ਗ੍ਰਿਫਤਾਰ ਬ੍ਰਿਟੇਨ ਦੇ ਨਾਗਰਿਕ ਜੱਗੀ ਜੌਹਲ ਵਾਸੀ ਪਿੰਡ ਗੰਗੜ ਤੱਤੀ ਜੰਡਿਆਲਾ ਜਲੰਧਰ, ਦਿਲਜੀਤ ਸਿੰਘ ਉਰਫ ਜਿੰਮੀ ਜਿਹੜਾ ਨਾਨਕ ਨਗਰ ਸੈਕਟਰ 9 ਜੰਮੂ ਦੇ ਰਹਿਣ ਵਾਲਾ, ਧਰਮਿੰਦਰ ਉਰਫ ਦੁਗਨੀ ਪਿੰਡ ਮਿਹਰਬਾਨ ਲੁਧਿਆਣਾ, ਹਰਦੀਪ ਸਿੰਘ ਉਰਫ ਸ਼ੇਰਾ ਭਲਵਾਨ ਪਿੰਡ ਮਾਜਰੀ ਕਿਸ਼ਨੇਵਾਲੀ ਅਵਲੋ, ਰਮਨਦੀਪ ਉਰਫ ਰਮਨ ਕੈਨੇਡੀਅਨ ਤੇ ਜਗਜੀਤ ਸਿੰਘ ਅਨਿਲ ਕੁਮਾਰ ਵਾਸੀ ਲੁਧਿਆਣਾ ਨੂੰ ਪੁਲਿਸ ਨੇ ਜਿਹੜਾ ਸੀਗਾ ਉਹ ਵੱਖ-ਵੱਖ ਜੇਲ੍ਹਾਂ ਦੇ ਵਿੱਚੋਂ ਇੱਥੇ ਲਿਆ ਕੇ ਪੇਸ਼ ਜਿਹੜਾ ਸੀਗਾ ਉਹ ਕੀਤਾ। ਇਸ ਕੇਸ ਦੇ ਵਿੱਚ ਮੁਲਜ਼ਮ ਤਰਲੋਕ ਸਿੰਘ ਉਰਫ ਲਾਡੀ ਜ਼ਮਾਨਤ ਤੇ ਹੋਣ ਕਰਕੇ ਉਹ ਖੁਦ ਅਦਾਲਤ ਦੇ ਵਿੱਚ ਜਿਹੜਾ ਸੀਗਾ ਉਹ ਪੇਸ਼ ਹੋਇਆ। ਇਹਨਾਂ ਦੇ ਵੱਲੋਂ ਵਕੀਲ ਜਿਹੜੇ ਮੰਝਪੁਰ ਪੇਸ਼ ਹੋਏ ਔਰ ਉਹਨਾਂ ਨੇ ਕਿਹਾ ਕਿ ਇਹਨਾਂ ਜਿਹੜੀਆਂ ਕਥਿਤ ਜਿਹੜੇ ਮੁਲਜ਼ਮ ਨੇ ਇਹਨਾਂ ਦੇ ਖਿਲਾਫ ਧਮਾਕਾ ਖੇਡ ਸਮੱਗਰੀ ਆਰਮਜ਼ ਐਕਟ ਤੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ 1967 ਤਹਿਤ ਦੋਸ਼ ਤੈਅ ਕਰਕੇ ਗਵਾਹੀਆਂ ਪੇਸ਼ ਕਰਨ ਲਈ 26 ਜੁਲਾਈ ਤੋਂ ਪੇਸ਼ੀ ਮੁੜ ਕੇ ਜਿਹੜੀ ਉਹ ਮੁਕਰਰ ਕੀਤੀ ਗਈ ਆ। ਇਹਦੇ ਵਿੱਚ ਇੱਕ ਹੋਰ ਜਿਹੜੇ ਸੀਗੇ ਹਰਮਿੰਦਰ ਸਿੰਘ ਮਿੰਟੂ ਪਿੰਡ ਡੱਲੀ ਜਲੰਧਰ, ਉਹਦੀ ਮੌਤ ਹੋ ਜਾਣ ਕਰਕੇ ਪੁਲਿਸ ਨੇ ਉਹਦੇ ਖਿਲਾਫ ਦੋਸ਼ ਪੱਤਰ ਦਾਇਰ ਜਿਹੜਾ ਉਹ ਨਹੀਂ ਕੀਤਾ। ਬ੍ਰਿਟੇਨ ਦੇ ਨਾਗਰਿਕ ਜੱਗੀ ਜੌਹਲ ਭਾਰਤ ਦੇ ਵਿੱਚ ਵਿਆਹ ਕਰਾਉਣ ਜਿਹੜਾ ਉਹ ਪਾਇਆ ਸੀਗਾ ਔਰ ਉਹਨੂੰ ਪੁਲਿਸ ਨੇ 4 ਨਵੰਬਰ ਨੂੰ ਰਾਮਾ ਮੰਡੀ ਜਲੰਧਰ ਤੋਂ ਚੁੱਕਿਆ ਸੀਗਾ ਜਦੋਂ ਉਹ ਆਪਣੀ ਪਤਨੀ ਤੇ ਭੈਣ ਦੇ ਨਾਲ ਚੰਡੀਗੜ੍ਹ ਜਿਹੜਾ ਉਹ ਜਾ ਰਿਹਾ ਸੀਗਾ। ਔਰ ਵਿਦੇਸ਼ ਦੇ ਵਿੱਚ ਖਾਸ ਤੌਰ ਦੇ ਉੱਤੇ ਜੱਗੀ ਜੌਹਲ ਦੀ ਗ੍ਰਿਫਤਾਰੀ ਦਾ ਬਹੁਤ ਵੱਡਾ ਵਿਰੋਧ ਹੋਇਆ ਸੀਗਾ। ਹੁਣ ਉਹਦੇ ਵਕੀਲ ਦਾ ਜਿਹੜਾ ਇਹ ਦੱਸਣਾ ਹੈ ਕਿ ਉਹ ਅਜੇ ਟੈਕਨੀਕਲੀ ਇਸ ਮਾਮਲਿਆਂ ਦੇ ਉੱਤੇ ਬਹੁਤਾ ਕੁਝ ਨਹੀਂ ਕਹਿ ਸਕਦੇ। ਉਹਨਾਂ ਨੇ ਕਹਿਣਾ ਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਉਹ ਇਹਦੀ ਸਾਰੀ ਘੋਖ ਜਿਹੜੀ ਉਹ ਕਰ ਰਹੇ ਆ ਕਿ ਕੀ ਕੁਝ ਪੇਸ਼ ਕੀਤਾ ਗਿਆ, ਕਿੰਨੇ ਗਵਾਹ ਜਿਹੜੇ ਇਹਦੇ ਵਿੱਚ ਰੱਖੇ ਗਏ। ਜੀ ਜੀ ਜੀ, ਤੇ ਨਾਲ ਹੀ ਜੇ ਪੰਨੂ ਜੀ ਦੱਸਦੇ ਜਾਓ ਵੀ ਜਿਹੜਾ ਜੰਮੂ ਵਾਲਾ ਮੁੰਡਾ ਸੀਗਾ ਉਸ ਦੇ ਬਾਰੇ ਵੀ ਕੋਈ ਅਪਡੇਟ ਹੈ? ਐਕਚੁਅਲੀ ਉਹਦੇ ਤਾਂ ਕੱਢ ਤੁਹਾਨੂੰ ਦਿੱਤਾ ਸੀਗਾ ਪਰ ਇਹਦਾ ਹੈ ਕਿ ਟੈਕਨੀਕਲੀ ਹੁਣ ਅਦਾਲਤ ਦੇ ਵਿੱਚ ਜਦੋਂ ਇਹ ਚਾਰਜ ਫਰੇਮ ਹੋ ਗਿਆ ਇਹਨਾਂ ਚਾਰਜ ਦੇ ਵਿੱਚ ਕਿੰਨੇ ਕੁ ਹੈ ਉਹਦੇ ਉੱਤੇ ਉਹਦੀ ਜ਼ਮਾਨਤ ਜਿਹੜੀ ਉਹ ਹੋ ਜਾਊਗੀ। ਪਰ ਜਿਹੜੀ ਜਦੋਂ ਚਾਰਜ ਸ਼ੀਟ ਪੇਸ਼ ਕੀਤੀ ਆ ਪੁਲਿਸ ਨੇ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਉਹ ਨਹੀਂ ਚਾਹੀਦਾ, ਪਰ ਜਦੋਂ ਇਹ ਚਾਰਜ ਫਰੇਮ ਹੋ ਰਿਹਾ ਤੇ ਇਹਦੇ ਵਿੱਚ ਉਹ ਰੱਖਿਆ ਗਿਆ, ਅਜੇ ਵੀ ਉਹਦੀ ਰਿਹਾਈ ਨਹੀਂ ਹੋਈ। ਜੀ ਜੀ ਜੀ, ਤੇ ਪੰਨੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਤੇ ਇਸ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ ਤੱਕ ਲਈ ਮੈਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ
ਪੰਜਾਬੀ ਰੇਡੀਓ USA।